ਸਰ ਮੇਰੀ ਗੱਲ ਸੁਣੋ, ਤੁਸੀਂ ਠੰਡੇ ਦਿਮਾਗ ਨਾਲ ਗੱਲ ਯਾਰ ਤੂੰ ਗੱਲ ਹੀ ਉਹ ਕੀਤੀ ਇੱਥੇ ਦਿਮਾਗ ਠੰਡਾ ਹੋ ਸਕਦਾ ਹੀ ਨਹੀਂ। ਨਹੀਂ ਸਰ ਮੇਰੀ ਗੱਲ ਸੁਣੋ, ਇਸੇ ਕੋਈ ਬਹਿਸ ਵਾਲੀ ਗੱਲ ਨਹੀਂ ਹੈ ਯਾਰ ਅਸੀਂ ਵੀ ਆਫਿਸਾਂ 'ਚ ਕੰਮ ਕੀਤੇ ਨੇ ਪਰ ਅਸੀਂ ਤੇਰੇ ਗੱਦੀ ਉਰਦੂ ਬੋਲੀ। ਤੁਸੀਂ ਯਾਰ ਮੇਰੇ ਨਾਲ ਦੇਖ ਯਾਰ ਲੇਕਿਨ ਇੱਕ ਬੰਦੇ ਦੀ ਮਜਬੂਰੀ ਹੈ ਕਿ ਭਾਈ ਜਿੱਥੋਂ ਦੀ ਮਜਬੂਰੀ ਹੈ ਉੱਥੇ ਜਿਹੜਾ ਕੰਮ ਆਪਣੀ ਮਾਂ ਬੋਲੀ ਜ਼ਬਾਨ ਨੂੰ ਪਿੱਛੇ ਖਰਾਕੇ ਹੁੰਦਾ ਹੋਵੇ ਨਾ ਉਹ ਕੰਮ ਛੱਡ ਦਿਓ। ਉਸ ਕੰਮ 'ਚ ਕੋਈ ਬਰਕਤ ਹੀ ਨਹੀਂ। ਦੱਸ ਮੈਨੂੰ ਯਾਰ 2-2.5 ਲੱਖ ਤਨਖਾਹ ਹੈ, ਉਹ ਆਪਣੀ ਮਰਜ਼ੀ ਨਾਲ ਬੱਚਿਆਂ ਦੀ ਰੋਜ਼ੀ ਕਰ ਰਿਹਾ ਹੈ। ਅਗਰ ਆਪਣੀ ਮਾਂ ਵੇਚ ਕੇ ਆ ਫਿਰ ਤੁਹਾਡੀ ਮਾਂ ਬੋਲੀ ਜ਼ਬਾਨ ਆ ਤੁਹਾਡਾ ਇੱਕ ਵਿਰਸਾ। ਜੇ ਤੁਸੀਂ ਆਪਣੀ ਮਾਂ ਵੇਚ ਕੇ ਤੁਸੀਂ ਕਹਿੰਦੇ ਮੈਂ ਮਹੀਨੇ ਦਾ 3 ਲੱਖ ਰੁਪਏ ਕਮਾ ਰਿਹਾ ਫਿਰ ਉਹਦੇ ਸੋਚ ਲੱਖ ਲਾਨਤੀ। ਸਰ ਤੁਹਾਡੀ ਗੱਲ ਸਹੀ ਹੈ। ਹਾਂਜੀ ਅਗਰ ਜੇ ਤੁਸੀਂ ਇਹ ਜ਼ਬਾਨ ਨੂੰ ਲੈ ਜਾਂਦੇ ਹੋ ਅੰਗਰੇਜ਼ ਦੀ ਤਰਫ, ਅਸੀਂ ਅੰਗਰੇਜ਼ਾਂ ਕੋਲ ਜਾਣੇ ਕਿਉਂ? ਮਿਸਾਲ ਦੇ ਤੌਰ ਤੇ ਅਸੀਂ ਉਹਨਾਂ ਦੀ 200 ਸਾਲ ਦੀ ਗੁਲਾਮੀ ਤੋਂ ਆਜ਼ਾਦ ਹੋਏ ਆ। ਨਹੀਂ, ਅਗਰ ਜੇ ਜਾਣਾ ਪੈ ਹੀ ਜਾਂਦਾ ਕਿਉਂ? ਕਿਸੇ ਵਜ੍ਹਾ ਤੋਂ ਕਿਉਂ? ਮੈਨੂੰ ਕੋਈ ਰੀਜ਼ਨ ਦੱਸ। ਆਪਣੇ ਇੱਥੇ ਕੀ ਚੀਜ਼ ਨਹੀਂ ਆ ਗਈ? ਅੱਛਾ ਚਲੋ ਅਰਬ ਬਾਹਰ ਜਾ ਕੇ ਤੁਸੀਂ ਚਲੋ ਗਟਰ ਸਾਫ਼ ਕਰਨੇ, ਤੁਸੀਂ ਇੱਥੇ ਜਾ ਕੇ ਤੁਸੀਂ ਕੰਮ ਨਹੀਂ ਕਰਨਾ। ਠੀਕ ਹੈ ਤਾਂ ਇਸੇ ਗੱਲ ਤੇ ਆ ਜਾਓ। ਹਾਂਜੀ ਤੁਸੀਂ ਅੰਗਰੇਜ਼ਾਂ ਦੇ ਮੁਲਕ ਨਹੀਂ ਜਾਂਦੇ। ਨਹੀਂ ਜਾਂਦੇ। ਹਾਂ ਠੀਕ ਹੈ, ਤੁਸੀਂ ਅਰਬ ਜਾਣਾ ਚਾਹੁੰਦੇ ਹੋ? ਸਿਰਫ ਕभी ਕਿੱਥੇ? ਸਊਦੀ ਮੱਕਾ ਜਾਣਾ ਚਾਹੁੰਦੇ ਹੋ? ਤੁਹਾਨੂੰ ਉੱਥੇ ਅਰਬੀ ਦੀ ਜ਼ਰੂਰਤ ਪੈਣੀ ਹੈ। ਹਾਂਜੀ ਪੈਣੀ ਹੈ। ਹਾਂ ਤੇ ਅਰਬੀ ਦੀ ਜ਼ਰੂਰਤ ਹੈ, ਫਿਰ ਤੁਸੀਂ ਪੰਜਾਬੀ ਬੋਲੋ, ਤੁਹਾਡਾ ਤਾਂ ਜ਼ਬਾਨ ਪੰਜਾਬੀ ਹੈ। ਫਿਰ ਮਾਂ ਦੀ ਜ਼ਬਾਨ ਕਿੱਧਰ ਗਈ ਤੁਹਾਡੀ? ਅਰਬੀ ਹੈ ਨਾ। ਤੁਸੀਂ ਜਾਣਦੇ ਹੋ ਕਿ 10 ਸਾਲਾਂ ਬਾਅਦ 1-2 ਦਿਨ ਵਾਸਤੇ ਇਸ ਗੱਲ ਦਾ ਮੈਂ ਜਵਾਬ ਦੇਣਾ ਤੈਨੂੰ। ਠੀਕ ਹੈ ਕਿ ਨਹੀਂ ਅੰਗਰੇਜ਼ ਹੈ ਨਾ, ਅੰਗਰੇਜ਼ ਹੈ, ਜਾਪਾਨੀ ਹੈ, यार तू यल्ला अभी बीरो अरबी है माफी तेरी असल ज़बान अजान और चुप करो। ਜਿਹੜੀ ਦੁਨੀਆ ਦੀ ਜਿਹੜੀ ਵੇਖਿਆ ਜਾਵੇ ਤਾਂ ਅਰਬੀ ਜ਼ਬਾਨ ਹੋਣੀ ਚਾਹੀਦੀ ਹੈ, ਲੇਕਿਨ ਹਰ ਬੰਦਾ ਕਿਉਂ ਨਹੀਂ ਬੋਲਦਾ? ਵਜ੍ਹਾ ਇਹ ਕਿ ਹਰ ਜ਼ਬਾਨ ਉਹ ਹੁੰਦੀ ਹੈ ਜਿਹੜੀ ਤੁਹਾਡੇ